मैं लौंग ते तू लाची, मेरे पिछे तू गवाची, मेरे इश्क च हारी कुड़ी कच दी कवारी। दिल रब कोलों मंगे तेरा साथ नी कुड़िए, मेरे नैना विच दिसे तेरा प्यार नी कुड़िए, मेरे नैना विच दिसे तेरा प्यार नी कुड़िए, मेरे नैना विच दिसे तेरा प्यार नी कुड़िए। हाँ मैं लौंग ते तू लाची, मेरे पीछे तू गवाची, मेरे इश्क च हारी कुड़ी कच्ची, तेरी याद पवे ते रोवां। ਸਤਿ ਸ੍ਰੀ ਅਕਾਲ, ਨਮਸਕਾਰ, अस्सलाम वालेकुम। मैं ਤੁਹਾਡਾ ਮੇਜ਼ਬਾਨ ਨਾਸਿਰ ਅਲੀ ਤੇ ਤੁਸੀਂ ਵੇਖ ਰਹੇ ਹੋ ਇੰਡੋਜ਼ ਟੀਵੀ ਆਸਟ੍ਰੇਲੀਆ। ਸਵਾਗਤ ਹੈ ਜੀ ਤੁਹਾਡਾ, ਜੀ ਆਇਆਂ ਨੂੰ। ਨਾਜ਼ਰੀਨ, ਪੰਜਾਬ ਦੇ ਕਲਚਰ ਦੇ ਵਿੱਚੋਂ, ਪੰਜਾਬ ਦੇ ਵਸੇਬ ਦੇ ਵਿੱਚੋਂ ਸੰਗੀਤ ਨੂੰ ਕੱਢ ਦਿੱਤਾ ਜਾਵੇ ਤੇ ਕਲਚਰ ਫਿੱਕਾ ਪੈ ਜਾਏਗਾ। ਤੇ ਸਾਡੇ ਜਿਹੜੇ ਅੱਜ ਦੇ ਮਹਿਮਾਨ ਨੇ ਉਹਨਾਂ ਦਾ ਤਾਲੁਕ ਵੀ ਸੰਗੀਤ ਦੇ ਨਾਲ ਹੈ। ਲਹਿੰਦੇ ਪੰਜਾਬ ਦੇ ਵਿੱਚ ਕਰੀਮ ਖਾਨ ਨਾਮਵਰ ਗੁਲੂਕਾਰ ਨੇ ਪਾਕਿਸਤਾਨ ਦੇ। ਅਸੀਂ ਇਹਨਾਂ ਨਾਲ ਗੱਲਬਾਤ ਕਰਾਂਗੇ, ਇਹਨਾਂ ਦੀ ਜਦੋਜਹਿਦ ਦੇ ਬਾਰੇ 'ਚ ਵੀ ਗੱਲ ਕਰਾਂਗੇ ਤੇ ਗਾਇਕੀ ਦੇ ਵਿੱਚ ਮੁਕਾਮ ਹਾਸਲ ਕਰਨ ਲਈ ਕੀ ਯਤਨ ਕਰਨੇ ਪੈਂਦੇ ਨੇ, ਇਹਦੇ ਉੱਤੇ ਵੀ ਗੱਲਬਾਤ ਕਰਾਂਗੇ। अस्सलाम वालेकुम सर। जी वालेकुम सलाम। ਕੀ ਹਾਲ ਚਾਲ? मैं ठीक, तुसीं सुनाओ। ਅਲਹਮਦੁਲਿਲਾ। ਸਰ, ਸਭ ਤੋਂ ਪਹਿਲਾਂ ਤਾਂ ਮੈਨੂੰ ਇਹ ਦੱਸੋ ਕਿ ਲੋਕਾਂ ਦੇ ਵਿੱਚ ਇੱਕ ਆਮ ਤਾਸੁਰ ਹੁੰਦਾ ਹੈ ਕਿ ਜਦੋਂ ਕਿਸੇ ਵੱਡੇ ਸਿੰਗਰ ਨੂੰ ਜਾਂ ਕਿਸੇ ਨੂੰ ਗਾਣਾ ਗਾਉਂਦੇ ਸੁਣਦੇ ਨੇ, ਉਹ ਕਹਿੰਦੇ ਵਾਹ ਵਾਹ ਵਾਹ, ਇਹਨੂੰ ਖਾਲਕ ਨੇ ਕਿਆ ਆਵਾਜ਼ ਅਤਾ ਕੀਤੀ ਹੈਗੀ ਹੈ, ਜ਼ਬਰਦਸਤ ਇਹ ਉਹ। ਕਿ ਕੁਝ ਮਖਸੂਸ ਲੋਕ ਹੀ ਨੇ ਜਿਹੜੇ ਸਿੰਗਰ ਬਣ ਸਕਦੇ ਨੇ ਜਾਂ ਗਾਇਕ ਬਣ ਸਕਦੇ ਨੇ, ਕੋਈ ਬੰਦਾ ਵੀ ਮਿਹਨਤ ਕਰਕੇ ਤੇ ਉਹ ਗੁਲੂਕਾਰ ਬਣ ਸਕਦਾ? बड़ा अच्छा सवाल तुसी कीता है। पहले तो जी ये अल्लाह ताला दे तरफों एक अता हुंदी है, ठीक, गॉड गिफ्टेड जिन्हों कहंदे ने, ठीक। ਉਹ ਜਾਮਸ ਅੱਲਾਹ ਤਾਲਾ ਦੇ ਤਰਫੋਂ ਜਿਹੜੇ ਉਹ ਇਸ ਇਨਸਾਨ 'ਚ ਪਾਏ ਜਾਂਦੇ ਨੇ। ਬਾਕੀ ਉਹਦੀ ਗਰੂਮਿੰਗ ਹੁੰਦੀ ਹੈ। ਕੁਝ ਲੋਕ ਕਰ ਜਾਂਦੇ ਨੇ, ਕੁਝ ਲੋਕ ਨਹੀਂ ਕਰਦੇ। ਕੁਝ ਚੀਜ਼ਾਂ ਨੂੰ ਬਿਹਤਰ ਕੀਤਾ ਜਾ ਸਕਦਾ ਤਿਆਰੀ ਦੇ ਨਾਲ, ਕੁਝ ਚੀਜ਼ਾਂ ਜਿਹੜੀਆਂ ਫਿਰ ਉਹੀ ਗੱਲ ਕਿ ਗੋਡ ਗਿਫਟਡ ਹੁੰਦੀਆਂ ਨੇ ਤੇ ਜੋ ਜਿੰਨੀ ਮਿਹਨਤ ਕਰਦਾ ਉਹਨੂੰ ਉਹਨਾਂ ਉਹਦਾ ਫਲ ਮਿਲਦਾ। ਠੀਕ। ਲੇਕਿਨ ਸਭ ਤੋਂ ਪਹਿਲੇ ਜੋ ਅੱਲਾਹ ਤਾਲਾ ਨੇ ਲਿਖ ਦਿੱਤਾ ਹੋਣਾ ਉਹੀ ਹੈ। ਅੱਛਾ ਸਰ, ਮੈਨੂੰ ਇਹ ਦੱਸੋ ਕਿ ਕਿੰਨਾ ਮੁਸ਼ਕਿਲ ਹੁੰਦਾ ਹੈ ਇੱਕ ਨੌਜਵਾਨ ਗੁਲੂਕਾਰ ਦਾ ਉਸ ਧਰਤੀ ਦੇ ਵਿੱਚ ਮੁਕਾਮ ਬਣਾਉਣ ਲਈ, ਜਿਸ ਧਰਤੀ 'ਚ ਆਡੀਸ਼ਨ ਨਹੀਂ ਹੁੰਦੇ ਹੈਗੇ, ਜਿਸ ਧਰਤੀ ਦੇ ਵਿੱਚ ਹਕੂਮਤੀ ਲੈਵਲ 'ਤੇ ਵੱਡੇ ਵੱਡੇ ਪ੍ਰੋਗਰਾਮ ਨਹੀਂ ਹੁੰਦੇ ਹੈਗੇ, ਜਿਸ ਧਰਤੀ ਦੇ ਵਿੱਚ ਸਿੰਗਰ ਵਾਸਤੇ ਕੋਈ ਪਲੇਟਫਾਰਮ ਨਹੀਂ ਹੁੰਦਾ ਹੈਗਾ, ਉਹਨੂੰ ਆਪਣੇ ਬਲਬੂਤੇ 'ਤੇ ਆਉਣਾ ਪੈਂਦਾ। ਕਿੰਨਾ ਮੁਸ਼ਕਿਲ ਹੁੰਦਾ ਹੈ ਇੱਕ ਸਿੰਗਰ ਵਾਸਤੇ? ਤੁਸੀਂ ਬੜੇ ਸਮਝਦਾਰਾਂ ਵਾਲੇ ਤੇ ਬੜੇ ਚੁਣ ਕੇ ਸਵਾਲ ਬਣਾਏ ਨੇ। ਮੈਂ ਅਕਸਰ ਟੈਲੀਵਿਜ਼ਨ ਤੇ ਕਦੀ ਜਾਣਾ ਜਦੋਂ ਹੁੰਦਾ ਤੇ ਉਹ ਸਵਾਲ ਪੁੱਛਦੇ ਨੇ ਜਾਂ ਗੱਲ ਕਰਦੇ ਨੇ ਤੇ ਮੈਂ ਇੱਕ ਮਿਸਾਲ ਦਿੰਦਾ ਆਪਣੇ ਹਮਸਾਏ ਮੁਲਕ ਦੀ, ਕਿ ਉੱਥੇ ਤੁਸੀਂ ਦੇਖਦੇ ਹੋ ਕਿ ਰੈਗੂਲਰ ਬੇਸਿਸ ਤੇ ਪ੍ਰੋਗਰਾਮ ਇੰਜ ਦੇ ਹੁੰਦੇ ਰਹਿੰਦੇ ਨੇ ਜਿੰਦੀ ਵਜ੍ਹਾ ਤੋਂ ਗੁਲੂਕਾਰ ਨਿਕਲਦੇ ਨੇ। ਅਗਰ ਅਸੀਂ ਆਪਣੇ ਪਾਕਿਸਤਾਨ ਦੀ ਗੱਲ ਕਰੀਏ ਤੇ ਪਾਕਿਸਤਾਨ ਦੇ ਵਿੱਚ ਇਸ ਟਾਈਮ ਜਿਹੜੇ ਗੁਲੂਕਾਰ ਨੇ, ਅਮਾਨਤ ਅਲੀ ਹੈ, असद अब्बास है, अली अब्बास है, सारा रज़ा है, या इस तरह के बहुत सारे लोग ने ਜਿਹੜੇ ਉਸ ਮੰਚ ਤੇ, ਉਸ ਪਲੇਟਫਾਰਮ ਤੇ ਜਿਨ੍ਹਾਂ ਨੇ ਗਾਇਆ ਤੇ ਪਾਕਿਸਤਾਨ ਦੇ ਵਿੱਚ ਉਹਨਾਂ ਦਾ ਨਾਮ ਹੈ ਤੇ ਕੰਮ ਕਰ ਰਹੇ ਨੇ। ਠੀਕ। ਸਾਡੇ ਪਾਕਿਸਤਾਨ 'ਚ ਇਸ ਚੀਜ਼ ਦੀ ਕਮੀ ਹੈ। ਸਾਡੀ ਗਵਰਨਮੈਂਟ ਇਹਦੇ ਉੱਪਰ ਨਹੀਂ ਇੰਨਾ ਦੇਖਦੀ। ਈਵਨ ਕਿ ਮੇਰਾ ਗਿਲਾ ਰਹਿੰਦਾ ਹਮੇਸ਼ਾ ਜਿੰਨੀਆਂ ਆਰਟਸ ਕੌਂਸਲ ਸਾਡੇ ਇੱਥੇ ਬਣੀਆਂ ਨੇ, ਉਹ ਮੈਨੂੰ ਨਹੀਂ ਯਾਦ ਕਿ ਕਦੀ ਮੈਂ ਸੁਣਿਆ ਹੋਵੇ ਕਿ ਉਸ ਪਲੇਟਫਾਰਮ ਤੋਂ ਕੋਈ ਇਹਨਾਂ ਨੇ ਕੋਈ ਆਰਟਿਸਟ ਕੱਢਿਆ ਹੋਵੇ, ਸ਼ਾਇਦ ਕੋਈ ਨਿਕਲਿਆ ਹੋਵੇ। ਠੀਕ। ਤੇ ਇਸ ਚੀਜ਼ ਦੀ ਬਹੁਤ ਕਮੀ ਹੈ ਤੇ ਬਹੁਤ ਮੁਸ਼ਕਿਲ ਹੈ ਕਿ ਜਿੱਥੇ ਤੁਹਾਨੂੰ ਪਲੇਟਫਾਰਮ ਨਾ ਮਿਲੇ ਹੋਣ, ਜਿੱਥੇ ਤੁਹਾਡੀ ਗਵਰਨਮੈਂਟ ਜਾਂ ਤੁਹਾਡੀ ਸੁਸਾਇਟੀ ਤੁਹਾਨੂੰ ਸਪੋਰਟ ਨਾ ਕਰਦੀ ਹੋਵੇ, ਉਸ ਜਗ੍ਹਾ ਦੇ ਉੱਤੋਂ ਤੁਸੀਂ ਕੁਝ ਨਾਮ ਪੈਦਾ ਕਰ ਲਓ, ਕੁਝ ਕਰ ਲਓ, ਤੇ ਮੁਸ਼ਕਿਲ ਕੰਮ ਹੈ। ਲੇਕਿਨ ਫਿਰ ਉਹੀ ਗੱਲ ਹੈ ਕਿ ਜਿਹਨੇ ਠਾਣ ਲਿੱਤਾ ਹੈ ਕਿ ਮੈਂ ਕੰਮ ਕਰਨਾ ਹੈ, ਜਿਹੜਾ ਕਹਿੰਦਾ ਜੀ ਮੈਂ ਗੁਲੂਕਾਰ ਬਣਨਾ ਹੈ, ਫਿਰ ਉਹ ਸਾਰੀਆਂ ਹੱਦਾਂ ਕ੍ਰਾਸ ਕਰਦਾ ਤੇ ਉਹ ਬਣ ਹੀ ਜਾਂਦਾ। ਤੇ ਉਹ ਅੱਲਾਹ ਤਾਲਾ ਫਰਮਾਉਂਦੇ ਨੇ ਕਿ ਤੁਸੀਂ ਜੋ ਗੁਮਾਨ ਕਰਦੇ ਹੋ ਮੈਂ ਤੁਹਾਨੂੰ ਉਹ ਤਾਂ ਕਰਨਾ। ਤੇ ਹੈ ਮੁਸ਼ਕਿਲ ਕੰਮ ਹੈ, ਇੱਥੇ ਕੁਝ ਵੀ ਨਹੀਂ ਹੈਗਾ, ਲੇਕਿਨ ਉਹਦੇ ਬਾਵਜੂਦ ਤੁਸੀਂ ਸਰਵਾਈਵ ਕਰਨਾ ਤੇ ਇੱਕ ਮਕਾਮ ਹਾਸਿਲ ਕਰਨਾ, ਇਹ ਥੋੜਾ ਮੁਸ਼ਕਿਲ ਹੈ। ਇਹ ਮੈਂਟੈਲਿਟੀ ਕਿਸ ਤਰ੍ਹਾਂ ਚੇਂਜ ਹੋ ਸਕਦੀ ਹੈ? ਮੈਂ ਇਸੇ ਤੁਹਾਡੇ ਸਵਾਲ ਨੂੰ ਥੋੜਾ ਜਿਹਾ ਅੱਗੇ ਲੈ ਕੇ ਜਾਵਾਂਗਾ ਤੁਹਾਡੀ ਗੱਲ ਨੂੰ, ਕਿ ਜਿਹਦੇ ਉੱਪਰ ਟੈਗ ਲੱਗ ਜਾਂਦਾ ਹੈ ਕਿ ਜਨਾਬ ਇਹ ਇੰਡੀਆ 'ਚੋਂ ਗਾ ਕੇ ਆਇਆ। ਠੀਕ ਹੈ, ਬੇਸ਼ੱਕ ਉਹਦੀ ਆਵਾਜ਼ ਸਾਡੇ ਲੋਕਲ ਫਨਕਾਰ ਨਾਲੋਂ ਥੋੜੀ ਘੱਟ ਹੀ ਹੋਵੇ, ਉਹ ਟੈਗ ਲੱਗ ਜਾਂਦਾ ਹੈ। ਉਹ ਫਿਰ ਉਹਨੂੰ ਸਾਡੇ ਟੀਵੀ ਚੈਨਲਸ ਵੀ ਬਿਠਾ ਲੈਂਦੇ ਨੇ, ਉਹਨੂੰ ਟਾਕ ਸ਼ੋਅ ਦੇ ਵਿੱਚ ਜਾਂ ਜਿੰਨੇ ਇਨਫੋਟੇਨਮੈਂਟ ਦੇ ਚੈਨਲਸ ਹੁੰਦੇ ਨੇ ਉਹ 'ਚ ਉਹਨੂੰ ਗਾਉਣ ਦਾ ਮੌਕਾ ਵੀ ਮਿਲ ਜਾਂਦਾ ਹੈਗਾ। ਜਦਕਿ ਜਿਹੜੇ ਸਾਡੇ ਸਟਰਗਲਰ ਹੁੰਦੇ ਨੇ, ਜਿਹੜੇ ਲੋਕਲ ਹੁੰਦੇ ਨੇ, ਜਿਹੜੇ ਬਹੁਤ ਸਾਰੀ ਵਜੂਹਾਤ ਦੀ ਬਿਨਾ 'ਤੇ
ਇੰਡੀਆ ਸਾਰੇਗਾਮਾਪਾ ਜਾਂ ਕਿਸੇ ਵੀ ਸ਼ੋਅ ਦੇ ਵਿੱਚ ਪਰਫਾਰਮ ਨਹੀਂ ਕਰ ਪਾਉਂਦੇ, ਉਹਨਾਂ ਦੇ ਮੁਸਤਕਬਲ ਤੇ ਇੱਕ ਸਵਾਲੀਆ ਨਿਸ਼ਾਨ ਵੀ ਲੱਗ ਜਾਂਦਾ ਹੈ। ਇਹ ਮੈਂਟੈਲਿਟੀ ਕਿੱਦਾਂ ਚੇਂਜ ਹੋ ਸਕਦੀ ਕਿ ਭਾਈ ਇਹ ਬਾਹਰੋਂ ਗਾ ਕੇ ਆਇਆ ਹੈਗਾ? ਸਰ ਦੇਖੋ, ਉਹ ਕਹਿੰਦੇ ਨਾ ਕਿ ਦੂਜੇ ਦੀ ਚੀਜ਼ ਹਮੇਸ਼ਾ ਪਸੰਦ ਆਉਂਦੀ ਹੈ। ਇਹ ਤੇ ਇੱਕ ਮੈਂਟੈਲਿਟੀ, ਇੱਕ ਫਿਤਰਤ ਹੈ। ਠੀਕ। ਔਰ ਇਹ ਰਿਐਲਿਟੀ ਹੈ। ਜਦੋਂ ਤੁਸੀਂ ਕਿਸੇ ਵੱਡੀ ਸਕਰੀਨ ਦੇ ਉੱਤੇ, ਹੁਣ ਅਸੀਂ ਹਮਸਾਏ ਮੁਲਕ ਦੀ ਜਾਂ ਕਿਸੇ ਵੀ ਮੁਲਕ ਦੀ ਕੋਈ ਮੂਵੀ ਦੇਖਨੇ ਆ, ਅਸੀਂ ਉਹਨੂੰ ਪਸੰਦ ਕਰਨੇ ਹਾਂ। ਠੀਕ। ਸਾਨੂੰ ਆਪਣੇ ਘਰ ਦੀ ਚੀਜ਼ ਪਸੰਦ ਨਹੀਂ ਆਏਗੀ, ਦੂਜੇ ਦੇ ਘਰ ਦੀ ਚੀਜ਼ ਪਸੰਦ ਆਏਗੀ। ਠੀਕ। ਫਿਰ ਉਹ ਹੈ ਕਿ ਉਹ ਪਲੇਟਫਾਰਮ ਨੋ ਡਾਊਟ ਵੱਡੇ ਪਲੇਟਫਾਰਮ ਨੇ, ਉੱਥੇ ਲੋਕ ਨਜ਼ਰ ਆਉਂਦੇ ਨੇ ਤੇ ਇੱਕ ਵਾਓ ਦਾ ਐਲੀਮੈਂਟ ਲੋਕਾਂ ਦੇ, ਜਾਂ ਲੋਕਾਂ ਦੀ ਮੈਂਟੈਲਿਟੀ ਜਿਹੜੇ ਆਮ ਆਵਾਮ ਹੈ ਉਹ ਸੋਚਦੀ ਜੀ ਫਲਾਣੇ ਮੁਲਕ ਦੇ ਵਿੱਚ ਹੀ ਹਮਸਾਏ ਮੁਲਕ ਇੰਡੀਆ 'ਚ ਗਾ ਕੇ ਆਇਆ, ਤੇ ਉਹ ਵੈਸੇ ਇੱਕ ਮੈਂਟੈਲਿਟੀ ਹੈ ਸਾਡੀ, ਉਹ ਫਿਰ ਉਹਨੂੰ ਮੀਡੀਆ ਵੀ ਚੁੱਕ ਲੈਂਦਾ। ਅੱਛਾ, ਇਹਦੇ ਤੋਂ ਹਟ ਕੇ ਵੀ ਤੁਹਾਡੇ ਆਪਣੇ ਸ਼ਹਿਰ ਮੁਲਕ ਪਾਕਿਸਤਾਨ ਦੇ ਅੰਦਰ ਵੀ ਕਿ ਕੋਈ ਕਿਸੇ ਜਗ੍ਹਾ ਤੇ ਕੋਈ ਨਜ਼ਰ ਆਉਂਦਾ ਹੈ ਜਾਂ ਉਹ ਚੀਜ਼ ਇੱਕ ਮਸ਼ਹੂਰ ਹੁੰਦੀ ਹੈ ਤੇ ਉਹਨੂੰ ਮੀਡੀਆ ਬੁਲਾਉਂਦਾ ਹੈ। ਹੁਣ ਟਿਕਟੋਕਰਸ ਨੂੰ ਦੇਖ ਲਓ, ਅੱਜ ਉਹ ਜਿਹੜਾ ਟਾਈਮ ਚੱਲ ਰਿਹਾ, ਜਿਹੜੀ ਬਿਮਾਰੀ ਆਈ ਸਾਡੇ ਪੂਰੀ ਦੁਨੀਆ 'ਚ, ਸਾਡੇ ਮੁਲਕ 'ਚ ਸਪੈਸ਼ਲੀ, ਕਿ ਉਹ ਹੁਣ ਉਹ ਬਾਹਰ ਦੇ ਨਹੀਂ ਗਏ, ਉਹ ਸਾਡੇ ਇੱਥੇ ਦੇ ਨੇ, ਔਰ ਟਿਕਟੋਕ ਬਣਾ ਕੇ ਫੇਮ ਹੋਏ ਨੇ। ਹੁਣ ਤੁਸੀਂ ਕਿਸੇ ਵੀ ਇਵੈਂਟ ਤੇ ਚਲੇ ਜਾਓ, ਕਿਸੇ ਦੀ ਲਾਂਚਿੰਗ ਤੇ ਚਲੇ ਜਾਓ, ਕਿਸੇ ਜਗ੍ਹਾ ਤੇ ਚਲੇ ਜਾਓ, ਤੁਹਾਨੂੰ ਇਹ ਲੋਕ ਲਾਜ਼ਮੀ ਮਿਲਦੇ ਨੇ। ਤੇ ਉਹ ਜੋ ਦਿਖਤਾ ਹੈ ਉਹ ਬਿਕਤਾ ਹੈ। ਉਹ ਨਾ ਸਿਰਫ ਹਮਸਾਇਆ ਮੁਲਕ 'ਚ ਅਗਰ ਕੋਈ ਨਜ਼ਰ ਆਏਗਾ ਤੇ ਇੱਥੇ ਦੀ ਆਵਾਮ ਉਹਨੂੰ ਚੁੱਕੇਗੀ, ਪਸੰਦ ਕਰੇਗੀ। ਉਹ ਇੱਥੇ ਵੀ ਅਗਰ ਕੋਈ ਸਟਾਰ ਹੈ, ਕੋਈ ਨਜ਼ਰ ਆ ਰਿਹਾ, ਕੋਈ ਸਕਰੀਨ ਤੇ ਆ ਰਿਹਾ, ਬਾਰ-ਬਾਰ ਆ ਰਿਹਾ, ਤੇ ਲੋਕ ਉਹਨੂੰ ਲਾਈਕ ਕਰਦੇ ਨੇ, ਉਹਨੂੰ ਐਕਸੈਪਟ ਕਰਦੇ ਨੇ, ਉਹਨੂੰ ਪਸੰਦ ਵੀ ਕਰਦੇ ਨੇ। ਫਿਰ ਭੇੜ ਚਾਲ ਵੀ ਕਿਸੇ ਚੀਜ਼ ਦਾ ਨਾ ਹੈ। ਅਸੀਂ ਪੰਜਾਬ ਦੇ ਹਵਾਲੇ ਨਾਲ, ਪੰਜਾਬ ਦੇ ਰੇਤਲ ਦੇ ਹਵਾਲੇ ਨਾਲ, ਪੰਜਾਬ ਦੇ ਕਲਚਰ ਦੇ ਹਵਾਲੇ ਨਾਲ, ਅਸੀਂ ਪੰਜਾਬ ਦੇ ਕਲਚਰ ਨੂੰ ਪ੍ਰਮੋਟ ਕਰਨ ਵਾਸਤੇ ਅਸੀਂ ਪ੍ਰੋਗਰਾਮ ਕਰ ਰਹੇ ਹਾਂ। ਪੰਜਾਬੀ ਦਾ ਖਰਚ ਬੜਾ ਬੁਲੰਦ ਹੈਗਾ ਹੈ। ਪੰਜਾਬੀ ਦਾ ਇੱਕ ਫੋਕ ਜਿਹੜਾ ਸਹਿਰ ਹੈਗਾ ਸੀ, ਹਰ ਬੰਦੇ ਦੇ ਤਾਰੇ ਸੀ। ਉਹ ਸਾਡੀ ਜੁਗਨੀ ਹੋ ਜਾਏ ਜਾਂ ਸਾਡਾ ਕੋਈ ਵੀ ਫੋਕ ਸਿੰਗਰ ਹੋ ਜਾਏ, ਉਹਨੇ ਨੂੰ ਜੁਗਨੀ ਨੂੰ ਆਲਮ ਲੋਹਾਰ ਤੋਂ ਲੈ ਕੇ ਮਾਡਰਨਿਜ਼ਮ ਦੇ ਵਿੱਚ ਵੀ ਲੈ ਕੇ ਚੱਲੇ। ਤੁਸੀਂ ਕੀ ਇਹ ਸਮਝਦੇ ਹੋ ਕਿ ਮਾਡਰਨਿਜ਼ਮ ਦੇ ਵਿੱਚ, ਜਦੀਦ ਇੰਸਟਰੂਮੈਂਟ ਦੇ ਵਿੱਚ ਸਾਡਾ ਉਹ ਜਿਹੜਾ ਪੁਰਾਣਾ ਫੋਕ ਕਲਚਰ ਸੀ, ਢੋਲਕੀ ਦੇ ਨਾਲ ਗਾਣਾ, ਠੀਕ ਹੈ, ਜਾਂ ਤੁਸੀਂ ਸਰੰਗੀ ਦੇ ਨਾਲ ਗਾਣਾ, ਉਹ ਖਤਮ ਨਹੀਂ ਹੁੰਦਾ ਜਾ ਰਿਹਾ? ਤੁਹਾਡਾ ਸਵਾਲ ਬਿਲਕੁਲ ਠੀਕ ਹੈ, ਤੇ ਇਹ ਰਿਐਲਿਟੀ ਹੈ। ਜਦੋਂ ਵੀ ਕੋਈ ਚੀਜ਼ ਜਿੱਦਤ ਇਖਤਿਆਰ ਕਰਦੀ ਹੈ ਤੇ ਪੁਰਾਣੀਆਂ ਚੀਜ਼ਾਂ ਖਤਮ ਹੁੰਦੀਆਂ ਨੇ। ਲੇਕਿਨ ਇੱਕ ਟਾਈਮ ਤੋਂ ਬਾਅਦ ਉਹ ਟ੍ਰੈਂਡ ਦੁਬਾਰਾ ਵਾਪਸ ਵੀ ਆਉਂਦਾ। ਠੀਕ ਹੈ। ਹੁਣ ਮੈਂ ਤੁਹਾਨੂੰ ਛੋਟੀ ਮਿਸਾਲ ਦੇਵਾਂਗਾ। ਇੱਕ ਬੈਲ ਬਾਟਮ, ਇੱਕ ਪੌਂਚਾ, ਅਕਸਰ ਫਿਲਮਾਂ 'ਚ ਅਦਾਕਾਰਾਂ ਨੂੰ ਦੇਖਦੇ ਸਾਂ 80s 70s ਦੇ ਦੌਰ ਦੇ ਵਿੱਚ। ਉਹ ਅੱਜ ਤੋਂ ਕੁਝ ਸਾਲ ਪਹਿਲੇ ਵੀ ਦੁਬਾਰਾ ਆਇਆ, ਤੇ ਬਹੁਤ ਮਖਸੂਸ ਲੋਕ ਨੇ ਜਿਹੜੇ ਪੰਜਾਬ ਦੇ ਮਿਊਜ਼ਿਕ ਦੇ ਉੱਤੇ ਕੰਮ ਕਰ ਰਹੇ ਨੇ, ਬਟ ਜਿਹੜੇ ਕਰ ਰਹੇ ਨੇ ਉਹ ਕਾਮਯਾਬ ਵੀ ਹੋ ਰਹੇ ਨੇ। ਲੇਕਿਨ ਥੋੜਾ ਜਿਹਾ ਉਹਨੂੰ ਮਾਡਰਨ ਕਰ ਦਿੱਤਾ ਗਿਆ। ਮੈਂ ਬਿਲਾਲ ਸਈਦ ਦੀ ਗੱਲ ਕਰਨਾ, ਉਹ ਵੀ ਪੰਜਾਬੀ ਗਾ ਰਿਹਾ, ਉਹ ਪੰਜਾਬੀ ਗਾਉਂਦਾ, ਠੇਠ ਪੰਜਾਬੀ ਗਾਉਂਦਾ, ਬਟ ਉਹ ਇਨਸਟਰੂਮੈਂਟਸ ਨੂੰ ਚੇਂਜ ਕਰਕੇ ਉਹਨੇ ਥੋੜਾ ਜਿਹਾ ਇੱਕ ਥੋੜਾ ਹਿਪ ਹੌਪ ਸਾਈਡ ਤੇ ਲੈ ਗਏ, ਜਾਂ ਉਹਨੂੰ ਅੰਗ ਥੋੜਾ ਚੇਂਜ ਕਰ ਦਿੱਤਾ। ਲੇਕਿਨ ਪੰਜਾਬੀ ਜਿਹੜੀ ਹੈ ਉਹ ਮੈਂ ਸਮਝਣਾ ਉਹ ਇੱਕ ਬਹੁਤ ਵੱਡੀ ਜ਼ੁਬਾਨ ਹੈ। ਉਹਦੇ ਉੱਤੇ ਈਵਨ ਕਿ ਉਹ ਸਾਡੇ ਪਾਕਿਸਤਾਨ ਦੀ ਹੈ ਜਾਂ ਸਾਡੇ ਹਮਸਾਏ ਮੁਲਕ ਜਿਹੜਾ ਹੈ, ਉਹਨਾਂ ਦੇ ਵਿੱਚ ਜਿਹੜਾ ਮਿਊਜ਼ਿਕ ਦੇ ਉੱਤੇ ਕੰਮ ਹੋ ਰਿਹਾ, ਤੁਸੀਂ ਦੇਖੋ ਅੱਜ ਤੋਂ ਸ਼ਾਇਦ ਐਸੇ ਟੈਨਿਓਰ ਦੇ ਵਿੱਚ ਜਿਹੜਾ ਮੌਜੂਦਾ ਦੌਰ ਚੱਲ ਰਿਹਾ, ਪੰਜਾਬ ਦਾ ਮਿਊਜ਼ਿਕ ਜਿਹੜਾ ਸਪੈਸ਼ਲੀ ਜਿਹੜਾ ਹਮਸਾਏ ਮੁਲਕ ਦਾ ਪੰਜਾਬ ਹੈ, ਉਹ ਬਹੁਤ ਪਸੰਦ ਕੀਤਾ ਜਾਂਦਾ। ਉਹਨਾਂ ਨੂੰ ਦੇਖਦੇ ਹੋਏ ਸਾਡੇ ਇੱਥੇ ਪਾਕਿਸਤਾਨ 'ਚ ਵੀ ਲੋਕਾਂ ਨੇ ਉਹੀ ਭੰਗੜਾ ਸਟਾਈਲ, ਉਹੀ ਢੋਲਕ ਤੇ ਉਹੀ ਇੰਸਟਰੂਮੈਂਟ ਦੇ ਨਾਲ ਗਾਣੇ ਬਣਾਏ ਨੇ, ਤੇ ਲੋਕ ਕਾਮਯਾਬ ਹੋ ਰਹੇ ਨੇ। ਕਮੀ ਹੈ, ਇਸ ਚੀਜ਼ ਨੂੰ ਮਾਨੇ ਕਮੀ ਹੈ, ਤੇ ਇਹਨੂੰ ਕਰਨਾ ਚਾਹੀਦਾ, ਪ੍ਰਮੋਟ ਕਰਨਾ ਚਾਹੀਦਾ। ਮੈਂ ਦੇਖਿਆ ਕਿ ਜਿਨ੍ਹਾਂ ਨੇ ਪੰਜਾਬੀ ਜ਼ੁਬਾਨ ਦੇ ਵਿੱਚ ਜਾਂ ਇਹਨੇ ਪੰਜਾਬੀ ਇੰਸਟਰੂਮੈਂਟ, ਫੋਕ ਇੰਸਟਰੂਮੈਂਟ ਦੇ ਵਿੱਚ ਜਿਨ੍ਹਾਂ ਨੇ ਕੰਮ ਕੀਤਾ, ਉਹਨਾਂ ਦੀ ਆਈਟਮ ਹਿੱਟ ਹੁੰਦੀ ਹੈ। ਤੇ ਵੈਸੇ ਵੀ ਜਿੱਥੇ ਕੋਈ ਨੱਚਣ ਗਾਣ ਦੀ ਗੱਲ ਹੁੰਦੀ ਹੈ, ਹੱਲੇ ਗੁੱਲੇ ਦੀ ਗੱਲ ਹੁੰਦੀ ਹੈ, ਉੱਥੇ ਫਿਰ ਇਹੀ ਮਿਊਜ਼ਿਕ ਹੀ ਆ ਜਾਂਦਾ। ਇਹਦੇ ਪਿੱਛੇ ਅਸੀਂ ਬੁਨਿਆਦੀ ਵਜ੍ਹਾ ਇਹ ਸਮਝ ਸਕਦੇ ਹਾਂ ਕਿ ਸਾਡੇ ਹਮਸਾਇਆ ਮੁਲਕ ਦੇ ਵਿੱਚ ਦੇਖਿਆ ਜਾਵੇ, ਉਸ ਧਰਤੀ ਤੇ ਦੇਖਿਆ ਜਾਵੇ, ਤੇ ਉਧਰ ਪੰਜਾਬੀ ਫਿਲਮ ਨੂੰ ਬੜਾ ਪ੍ਰਮੋਟ ਕੀਤਾ ਗਿਆ ਇਸ ਵਕਤ। ਮਤਲਬ ਉਹਨਾਂ ਦਾ ਅਲੱਗ ਪੰਜਾਬ, ਚੜ੍ਹਦਾ ਪੰਜਾਬ ਹੈਗਾ, ਉਹਨਾਂ ਨੇ ਆਪਣੀ ਫਿਲਮ ਨੂੰ ਬੜਾ ਮਜ਼ਬੂਤ ਕੀਤਾ, ਤੇ ਫਿਰ ਨਵੇਂ ਸਿੰਗਰ ਸਾਨੂੰ ਨਜ਼ਰ ਵੀ ਆਏ ਹੈਗੇ। ਜਦੋਂ ਉਹਨਾਂ ਦੀ ਫਿਲਮ ਪ੍ਰਮੋਟ ਹੋਈ, ਫਿਲਮ 'ਚ ਫਿਰ ਗਾਣੇ ਦੇ ਚੱਲਣੇ ਹੀ ਹੈਗੇ ਨੇ, ਫਿਰ ਉਹ ਨਵੇਂ ਸਾਨੂੰ ਸਿੰਗਰ ਵੀ ਦੇਖਣ ਨੂੰ ਆਏ। ਠੀਕ ਹੈ, ਸਿੱਧੂ ਮੂਸੇਵਾਲਾ ਜਾਂ ਕੋਈ ਵੀ ਅਸੀਂ ਲਗਾ ਲਈਏ ਫੋਰ ਐਗਜ਼ਾਮਪਲ। ਸਾਡੇ ਇੱਧਰਲੀ ਸਾਈਡ ਤੇ ਪੰਜਾਬੀ ਫਿਲਮ ਜਿਹੜੀ ਉਹ ਮਰ ਗਈ, ਇੱਕ ਹਿਸਾਬ ਦੀ ਨਜ਼ਰ ਨਹੀਂ ਆ ਰਹੀ।
ਤੁਸੀਂ ਸਮਝਦੇ ਹੋ ਕਿ ਇਹਦੇ ਪਿੱਛੇ ਇਹ ਵੀ ਵਜ੍ਹਾ ਹੈਗੀ ਹੈ ਕਿ ਸਾਡੇ ਵਾਲੀ ਸਾਈਡ ਤੇ ਕਿਉਂਕਿ ਫਿਲਮ ਨਹੀਂ ਬਣ ਰਹੀ ਤੇ ਉਹ ਫਿਲਮ ਨਾ ਬਣਨ ਦੀ ਵਜ੍ਹਾ ਤੋਂ ਬਹੁਤ ਸਾਰੇ ਸਿੰਗਰਸ ਨੂੰ ਸਾਹਮਣੇ ਆਉਣ ਦਾ ਮੌਕਾ ਵੀ ਨਹੀਂ ਮਿਲ ਰਿਹਾ? ਬੜੀ ਅੱਛੀ ਗੱਲ ਹੈ ਇਹ, ਵਾਕਈ ਬੜੀ ਸੋਲਿਡ ਰੀਜ਼ਨ ਹੈ। ਜਦੋਂ ਤੁਹਾਡੀ ਇੰਡਸਟਰੀ 'ਚ ਮੂਵੀਜ਼ ਨਹੀਂ ਬਣਨਗੀਆਂ, ਅੱਛਾ ਕੰਮ ਨਹੀਂ ਹੋਏਗਾ ਤੇ ਉਹ ਪਲੇਬੈਕਸ ਆਵਾਜ਼ਾਂ ਜਿਹੜੀਆਂ ਨੇ ਸਾਹਮਣੇ ਨਹੀਂ ਆਉਣਗੀਆਂ। ਉਹਨਾਂ ਨੇ ਵਕਤ ਦੇ ਨਾਲ, ਦੌਰ ਦੇ ਨਾਲ ਆਪਣੀ ਪੰਜਾਬੀ ਇੰਡਸਟਰੀ ਨੂੰ ਚੇਂਜ ਕੀਤਾ ਬਿਲਕੁਲ। ਲੇਕਿਨ ਸਾਡੇ ਪਾਕਿਸਤਾਨ 'ਚ ਕਮੀ ਰਹਿ ਗਈ ਹੈ ਕਿ ਇਹਨਾਂ ਨੇ ਹਾਲੀ ਵੀ ਦੇਖੋ ਕੋਈ ਫਿਲਮ ਬਣਾਉਣਗੇ ਤੇ ਉਹ ਸ਼ਰੀਕਾਂ ਦੀ ਅੱਗ ਤੇ ਸ਼ਰੀਕਾਂ ਦਾ ਵੈਰ ਤੇ ਉਹ ਉਸੇ ਮਾਈਂਡਸੈਟ ਤੇ ਖੜੇ ਹੋਏ ਨੇ। ਬਿਲਕੁਲ ਇਹੀ ਵਜ੍ਹਾ ਕਿ ਫਲॉप ਹੋ ਗਏ ਨੇ। ਤੁਸੀਂ ਉਹਨਾਂ ਦੀ ਇੰਡੀਅਨ ਮੂਵੀਜ਼ ਚੁੱਕ ਕੇ ਦੇਖ ਲਓ, ਪੰਜਾਬ ਦੀਆਂ ਜਿਹੜੀਆਂ ਫਿਲਮਾਂ ਨੇ ਉਹਦੇ ਅੰਦਰ ਕਿੱਡਾ ਖੂਬਸੂਰਤ ਮਿੱਠੀਆਂ ਗੱਲਾਂ, ਜੁਗਤਾਂ, ਹੱਸੀ ਮਜ਼ਾਕ, ਮੁਹੱਬਤ, ਪਿਆਰ, ਸਾਰੀ ਚੀਜ਼ਾਂ ਨੇ ਤੇ ਉਹ ਇੱਕ ਬੜੀ ਅੱਛੀ ਮੂਵੀ ਨਜ਼ਰ ਆਉਂਦੀ। ਬਟ ਇੱਥੇ ਦੀ ਪੰਜਾਬ ਦੀ ਅਗਰ ਤੁਸੀਂ ਜਿਹੜੀ ਕਮੀ ਹੈ ਜਿਹਦੀ ਵਜ੍ਹਾ ਤੋਂ ਸਾਡੀ ਪੰਜਾਬ ਇੰਡਸਟਰੀ ਖਰਾਬ ਹੋਈ, ਜਦਕਿ ਸਾਡੀ ਪੰਜਾਬ ਦੀ ਜਿਹੜੀ ਫਿਲਮ ਇੰਡਸਟਰੀ ਸੀ ਉਹ ਬਹੁਤ ਕਮਾਲ ਸੀ, ਉਰਦੂ ਜ਼ੁਬਾਨ ਤੋਂ ਵੀ ਬਹੁਤ ਅੱਗੇ ਸੀ, ਲੇਕਿਨ ਉਹ ਪਿੱਛੇ ਰਹਿ ਗਏ ਕਿਉਂਕਿ ਇਹਨਾਂ ਨੇ ਵਕਤ ਦੇ ਨਾਲ ਨਾਲ ਆਪਣੇ ਆਪ ਨੂੰ ਚੇਂਜ ਨਹੀਂ ਕੀਤਾ। ਤੇ ਇਹੀ ਵਜ੍ਹਾ ਹੈ ਕਿ ਉਹ ਪੰਜਾਬੀ ਮੂਵੀਜ਼ ਨਹੀਂ ਬਣਨਗੀਆਂ ਤੇ ਪੰਜਾਬੀ ਗੁਲਕਾਰ ਨਹੀਂ ਆਣਗੇ, ਪੰਜਾਬੀ 뮤직 ਨਹੀਂ ਪ੍ਰਮੋਟ ਹੋਏਗਾ ਤੇ ਇਹ ਕਮੀ ਹੈ। ਤੁਹਾਨੂੰ ਕਦੋਂ ਲੱਗਾ ਸੀ ਕਿ ਤੁਹਾਡੇ ਤੇ ਅਕਦ ਕਦੋਂ ਖੁੱਲਿਆ, ਤੁਹਾਡੇ ਤੇ ਚੀਜ਼ ਜ਼ਾਹਿਰ ਕਦੋਂ ਹੋਈ ਕਿ ਜਨਾਬ ਮੈਂ ਸਿੰਗਰ ਹੈਗਾ ਵਾਂ ਜਾਂ ਮੈਂ ਸਿੰਗਰ ਬਣ ਸਕਦਾ ਵਾਂ ਜਾਂ ਮੇਰੀ ਆਵਾਜ਼ ਇਸ ਕਾਬਲ ਹੈਗੀ ਕਿ ਲੋਕ ਮੈਨੂੰ ਸੁਣਨਗੇ? ਇਹ ਬੰਦੇ ਦੀ ਕਦੋਂ ਜ਼ਾਹਿਰ ਹੁੰਦਾ ਹੈ? ਜਦੋਂ ਪਜ਼ੀਰਾਈ ਮਿਲਦੀ ਉਦੋਂ ਹੀ ਕਿ ਜਾਂ ਅੰਦਰੋਂ ਕੋਈ ਆਵਾਜ਼ ਆਉਂਦੀ ਹੈਗੀ? ਅਕਸਰ ਗੁਲਕਾਰ ਜਿਹੜੇ ਨੇ ਨਾ ਉਹਨਾਂ ਕੋਲ ਤੁਸੀਂ ਪੁੱਛ ਲਓ ਤੇ ਉਹ ਕਹਿਣਗੇ ਕਿ ਜੀ ਇਹ ਅਸੀਂ ਮਸਜਿਦ 'ਚ ਅਜ਼ਾਨ ਦਿੰਦੇ ਸੀ ਛੋਟੇ ਹੁੰਦੇ ਜਿਹੜੀ ਮੈਂ ਵੀ ਦਿੱਤੀ, ਇਹ ਮਸਜਿਦ 'ਚ ਨਾਤਾਂ ਪੜ੍ਹੀਆਂ, ਸਕੂਲ ਦੇ ਵਿੱਚ ਕੰਪੀਟੀਸ਼ਨਸ ਕੀਤੇ। ਤੇ ਇਹ ਟਾਈਮ ਉਦੋਂ ਆਇਆ ਕਿ ਮੈਂ few years ago in 2006 ਫਾਖਰ came in ਮੁਲਤਾਨ। at that time I was in ਮੁਲਤਾਨ ਸਿਟੀ ਤੇ ਉਹਦਾ ਕਨਸਰਟ ਹੋ ਰਿਹਾ ਸੀ ਤੇ ਮੈਂ ਦੇਖ ਰਿਹਾ ਸੀ, ਮੇਰਾ ਬੜਾ ਦਿਲ ਕੀਤਾ ਮੈਂ ਆਟੋਗ੍ਰਾਫ ਲਵਾਂ। ਮੈਨੂੰ ਬੜੇ ਧੱਕੇ ਪਏ ਤੇ ਮੈਨੂੰ ਆਟੋਗ੍ਰਾਫ ਨਹੀਂ ਮਿਲਿਆ ਤੇ ਮੈਂ ਬੜਾ ਅਫਸੁਰਦਾ ਜਿਹਾ ਹੋ ਗਿਆ। ਮੇਰੇ ਨਾਲ ਮੇਰਾ ਇੱਕ ਦੋਸਤ ਸੀ, ਉਹਨੇ ਮੈਨੂੰ ਕਿਹਾ ਕਿ ਚੱਲ ਯਾਰ ਮੈਂ ਤੈਨੂੰ ਇੱਕ ਮਿਊਜ਼ੀਕਲ ਅਕੈਡਮੀ ਹੈ, ਤੈਨੂੰ ਉੱਥੇ ਲੈ ਜਾਣਾ। ਅਸੀਂ ਅਗਲੇ ਦਿਨ ਇੱਕ ਅਕੈਡਮੀ ਪਹੁੰਚੇ, ਉੱਥੇ ਮੈਂ ਗਾਣਾ ਗਾਇਆ ਤੇ ਉਹਨਾਂ ਨੇ ਕਿਹਾ ਯਾਰ ਤੁਹਾਡੀ ਆਵਾਜ਼ ਅੱਛੀ ਤੁਹਾਡੀ ਤੇ ਤੁਸੀਂ ਸਾਡੇ ਕੋਲ ਆਇਆ ਕਰੋ। ਬਸ 6 'ਚ ਮੈਂ ਉਹਨਾਂ ਕੋਲ ਗਿਆ ਤੇ 7 ਦੇ ਵਿੱਚ ਮੈਂ ਤੇ ਫਾਖਰ ਇੱਕੋ ਸਟੇਜ ਤੇ ਅਸੀਂ ਖੜੇ ਹੋਏ ਗਾ ਰਹੇ ਸੀ ਤੇ ਮੈਂ ਉਹਨਾਂ ਨੂੰ ਦੱਸਿਆ ਕਿ ਮੈਂ ਅੱਜ ਮੈਨੂੰ ਆਟੋਗ੍ਰਾਫ ਦੇ ਦਿਓ ਤੇ ਮੈਂ ਕਿਹਾ ਜੀ ਤੁਸੀਂ ਉਦੋਂ ਆਟੋਗ੍ਰਾਫ ਦਿੱਤਾ ਹੁੰਦਾ ਤੇ ਅੱਜ ਮੈਂ ਇੱਥੇ ਨਾ ਹੁੰਦਾ। ਤੇ 2006-7 ਤੋਂ ਹੀ ਇਹ ਮਾਮਲਾ ਸ਼ੁਰੂ ਹੋਇਆ ਤੇ ਚੀਜ਼ਾਂ ਚੱਲਦੀਆਂ ਰਹੀਆਂ, ਛੋਟੇ ਮੋਟੇ ਇਵੈਂਟਸ, ਸ਼ਾਦੀ ਵਿਆਹ ਦੇ ਅੱਗੇ ਪਿੱਛੇ ਮੈਂ ਕਰਦਾ ਰਿਹਾ ਤੇ ਉਹਦੇ ਬਾਅਦ ਫਿਰ ਮੈਂ 2014 'ਚ ਆ ਕੇ ਮੈਂ ਆਪਣਾ ਇੱਕ ਪਹਿਲਾ ਮੇਰੀ ਜੋ ਹਮਦ ਹੈਗੀ ਸੀ ਕਲਾਮ ਉਹ ਮੈਂ ਲਾਂਚ ਕੀਤਾ ਸੀ। ਉਹਦੇ 'ਚ ਮੇਰੀ ਕੰਪੋਜੀਸ਼ਨ ਵੀ ਆਪਣੀ ਸੀ, ਲਿਰਿਕਸ ਵੀ ਮੇਰੇ ਆਪਣੇ ਸਨ ਤੇ ਉਹਦੇ ਬਾਅਦ ਫਿਰ ਵੀਡੀਓਜ਼ ਦਾ ਸਿਲਸਿਲਾ ਆਇਆ। ਉਹਦੇ ਤੋਂ ਪਹਿਲੇ ਮੈਂ ਕਰਦਾ ਰਿਹਾ, ਮੈਂ ਕੁਛ ਅਰਸਾ ਫਿਰ ਕਲਾਸਿਸ ਵੀ ਲਈਆਂ, ਸਿੱਖਿਆ। ਉਸਤਾਦ ਮੇਰੇ ਨੇ ਅੱਲਾ ਉਹਨਾਂ ਦੀ ਜ਼ਿੰਦਗੀ ਕਰੇ ਮੁਲਤਾਨ 'ਚ ਹੁੰਦੇ ਨੇ ਉਸਤਾਦ ਜਾਵੇਦ ਗਨੀ ਸਾਹਿਬ, ਜਿਨ੍ਹਾਂ ਕੋਲ ਮੈਂ ਥੋੜਾ ਅਰਸਾ ਕੋਈ 2 ਸਾਲ ਮੈਂ ਕਲਾਸਿਸ ਲਈਆਂ। ਫਿਰ ਮੈਂ ਪਹਿਲਾ ਆਪਣਾ ਵੀਡੀਓ ਕੱਢਿਆ ਜਦੋਂ ਮੈਂ ਥੋੜਾ ਜਿਹਾ ਮੈਨੂੰ ਅਕਲ ਆ ਗਈ ਸੀ ਗਾਣੇ ਦੀ। ਅੱਛਾ ਸਰ, ਉਹ ਗਾਣਾ ਤੁਸੀਂ ਫੜਿਆ ਜਿਹੜਾ ਬਹੁਤ ਜ਼ਿਆਦਾ ਮਸ਼ਹੂਰ ਹੋ ਗਿਆ ਸੀ, ਇੰਡੀਅਨ ਗਾਣਾ, ਉਹ ਰਕਸ਼ਿਆਂ 'ਚ ਵੀ ਚੱਲਿਆ, ਉਹ ਪਸੰਦ ਤੇ ਵੀ ਚੱਲਿਆ, ਹਰ ਜਗ੍ਹਾ ਤੇ ਚੱਲਿਆ। ਉਸ ਗਾਣੇ ਦਾ ਤੁਸੀਂ ਰਿਪਲਾਈ ਕੀਤਾ ਤੇ ਲੌਂਗ ਲਾਚੀ ਗਾਣੇ ਦਾ। ਅਗਰ ਸਾਡੇ ਵਿਊਅਰ ਨੂੰ ਤੁਸੀਂ ਲਾਈਵ ਕੁਝ ਸੁਣਾ ਦਿਓ ਤੇ ਬੜੀ ਇਨਾਇਤ ਹੋਏਗੀ। ਹਾਂ ਦੇਖੋ, ਕਿਉਂ ਨਹੀਂ ਸੁਣਾਉਣਾ ਜੀ। ਉਹ ਗਾਣਾ ਮੇਰੀ ਇੱਕ ਪਹਿਚਾਨ ਬਣਿਆ ਤੇ ਕਿਆ ਬਾਤ ਹੈ ਮੰਨਤ ਨੂਰ ਜੀ ਦੀ, ਜਿਨ੍ਹਾਂ ਨੇ YouTube ਤੇ ਮੇਰਾ ਗਾਣਾ ਦੇਖਿਆ, ਉਹਨੂੰ ਪਸੰਦ ਕੀਤਾ ਤੇ ਉਹਨਾਂ ਨੇ YouTube ਤੇ ਇੱਕ ਵੀਡੀਓ ਚਾੜਿਆ ਜਿਹਦੇ 'ਚ ਉਹਨਾਂ ਨੇ ਮੇਰੇ ਬਾਰੇ ਮੇਰੀ ਤਾਰੀਫ ਕੀਤੀ ਤੇ ਮੇਰੇ ਵਾਸਤੇ ਉਹ ਪਹਿਲੀ ਦਫਾ ਮੈਨੂੰ ਲੱਗਿਆ ਕਿ ਯਾਰ ਮੈਂ ਕੋਈ ਚੀਜ਼ ਹੈਗਾ, ਨਹੀਂ ਤਾਂ ਪਹਿਲੇ ਤਾਂ ਐਸੇ ਚੱਲ ਰਿਹਾ ਸੀ ਸਿਲਸਿਲਾ। ਹਾਂ ਮੈਂ ਲੌਂਗ ਤੇ ਤੂੰ ਲਾਚੀ, ਮੇਰੇ ਪਿੱਛੇ ਤੂੰ ਗਵਾਚੀ। ਹਾਂ ਮੈਂ ਲੌਂਗ ਤੇ ਤੂੰ ਲਾਚੀ, ਮੇਰੇ ਪਿੱਛੇ ਤੂੰ ਗਵਾਚੀ। ਮੇਰੇ ਇਸ਼ਕ 'ਚ ਹਾਰੀ ਕੁੜੀ ਕੱਚ ਦੀ ਕਵਾਰੀ, ਦਿਲ ਰੱਬ ਕੋਲੋਂ ਮੰਗੇ ਤੇਰਾ ਸਾਥ ਨੀ ਕੁੜੀਏ। ਮੇਰੇ ਨੈਣਾ ਵਿੱਚ ਦਿਸੇ ਤੇਰਾ ਪਿਆਰ ਨੀ ਕੁੜੀਏ। ਮੇਰੇ ਨੈਣਾ ਵਿੱਚ ਦਿਸੇ ਤੇਰਾ ਪਿਆਰ ਨੀ ਕੁੜੀਏ। ਮੇਰੇ ਨੈਣਾ ਵਿੱਚ ਦਿਸੇ ਤੇਰਾ ਪਿਆਰ ਨੀ ਕੁੜੀਏ। ਵਾਹ ਵਾਹ, ਬਹੁਤ ਖੂਬਸੂਰਤ, ਬਹੁਤ ਖੂਬਸੂਰਤ, ਜ਼ਬਰਦਸਤ। ਅੱਛਾ ਸਰ, ਤੁਸੀਂ ਦੱਸ ਰਹੇ ਸੀ ਕਿ ਇੱਕ ਸਟਰਗਲ ਹੈਗੀ, ਤੁਸੀਂ ਆਟੋਗ੍ਰਾਫ ਲਈ ਗਏ, ਤੁਹਾਨੂੰ ਆਟੋਗ੍ਰਾਫ ਨਹੀਂ ਮਿਲਿਆ, ਵਿੱਚ ਸਟਰਗਲ ਹੈਗੀ ਇੱਕ। ਇਹ ਸਟਰਗਲ ਤੇ ਪਹੁੰਚਣ ਤੱਕ ਬੰਦਾ ਬਹੁਤ ਦਫਾ ਹਾਰ ਜਾਂਦਾ ਹੈ ਜਾਂ ਬਹੁਤ ਦਫਾ ਸੋਚਦਾ ਹੈ ਕਿ ਯਾਰ ਬਸ ਮੇਰੇ ਕੋਲ ਨਹੀਂ ਹੋ ਰਿਹਾ ਹੈਗਾ।
ਬਹੁਤ ਜ਼ਿਆਦਾ ਮਾਯੂਸ ਹੋ ਜਾਂਦਾ ਹੈ, ਉਸ ਮਾਯੂਸੀ ਦੇ ਵਿੱਚ ਕਿਹੜੀ ਚੀਜ਼ ਤਕਵੀਅਤ ਦਿੰਦੀ ਹੈ, ਕਿਹੜੀ ਤੁਹਾਨੂੰ ਖੜਾ ਕਰਦੀ ਹੈ ਕਿ ਯਾਰ ਨਹੀਂ ਟੈਨਸ਼ਨ ਨਹੀਂ ਲੈਣੀ ਹੈਗੀ? ਕੋਈ ਚੀਜ਼ ਤੁਹਾਨੂੰ ਸਪੋਰਟ ਕਰਦੀ ਹੈ, ਕੋਈ ਰਿਸ਼ਤਾ ਵੀ ਹੋ ਸਕਦਾ, ਤੁਹਾਡੀ ਸੈਲਫ ਮੋਟੀਵੇਸ਼ਨ ਵੀ ਹੋ ਸਕਦੀ। ਜਦੋਂ ਤੁਸੀਂ ਡਿਸਹਾਰਡ ਹੁੰਦੇ ਸੀ ਉਦੋਂ ਕਿਹੜੀ ਚੀਜ਼ ਜਿਹੜੀ ਤੁਹਾਨੂੰ ਪੁਸ਼ ਅਪ ਕਰਦੀ ਸੀ? ਅੱਛਾ, ਸਭ ਤੋਂ ਪਹਿਲੇ ਤੁਸੀਂ ਕਿਹਾ ਜੀ ਕੋਈ ਰਿਲੇਸ਼ਨ, ਕੋਈ ਬੰਦਾ ਸ਼ਖਸ ਜਿਹੜਾ ਤੁਹਾਨੂੰ ਮੋਟੀਵੇਟ। ਆਈ ਐਮ ਫਰੋਮ ਸਰਵਿਸਿਜ਼ ਫੈਮਿਲੀ, ਮੇਰੀ ਸਾਰੀ ਫੈਮਿਲੀ ਪੁਲਿਸ, ਆਰਮੀ, ਲੀਡ ਫੋਰਸ ਤੋਂ। ਆਈ ਐਮ ਦਾ ਓਨਲੀ ਵਨ ਕਿ ਜਿਹੜਾ ਫਾਈਨੈਂਸ਼ੀਅਲ ਇੰਡਸਟਰੀ ਨਾਲ ਵੀ ਤਾਲੁਕ ਛੋਟਾ ਜਿਹਾ ਹੈ ਮੇਰਾ, ਤੇ ਪਲੱਸ ਮੈਂ ਸ਼ੋ ਬਿਜ਼ਨਸ ਦੇ ਨਾਲ ਵੀ ਮੇਰਾ ਤਾਲੁਕ ਹੈ। ਬਹੁਤ ਸਾਰੀ ਹਰਡਲਸ ਆਉਂਦੀਆਂ ਨੇ। ਦੇਖੋ ਅਸੀਂ ਮਾਸਟਰਸ ਕਰਨੇ ਹੈ, ਕੁਝ 16 ਸਾਲ 18 ਸਾਲ ਐਜੂਕੇਸ਼ਨ ਲੈਣੇ ਤੇ ਫਿਰ ਜਾ ਕੇ ਸਾਨੂੰ ਨੌਕਰੀ ਮਿਲਦੀ। ਮਿਊਜ਼ਿਕ ਦੇ ਵਿੱਚ ਵੀ ਜਦੋਂ ਤੱਕ ਅਸੀਂ ਥੋੜਾ ਟਾਈਮ ਨਹੀਂ ਗੁਜ਼ਾਰਾਂਗੇ ਉਦੋਂ ਤੱਕ ਸਾਨੂੰ ਕੋਈ ਮਕਾਮ ਨਹੀਂ ਮਿਲੇਗਾ। ਇਹਦੇ ਦੌਰਾਨ ਹਰਡਲਸ ਜਿਹੜੀਆਂ ਆਉਂਦੀਆਂ ਨੇ, ਤੁਹਾਨੂੰ ਫੈਮਿਲੀ ਤੋਂ ਆ ਸਕਦੀ ਹੈ, ਤੁਹਾਨੂੰ ਤੁਹਾਡੇ ਮੁਆਸ਼ਰੇ ਤੋਂ ਆ ਸਕਦੀ ਹੈ, ਤੁਹਾਨੂੰ ਤੁਹਾਡੇ এনवायरमेंट ਇੰਡਸਟਰੀ ਦੇ ਲੋਕਾਂ ਕੋਲ ਆ ਸਕਦੀ ਹੈ ਕਿ ਤੁਸੀਂ ਇਹ ਕੰਮ ਨਹੀਂ ਕਰ ਸਕਦੇ, ਕੰਮ ਛੱਡ ਦਿਓ। ਇਹ ਚੀਜ਼ਾਂ ਮੇਰੇ ਨਾਲ ਵੀ ਹੋਈਆਂ ਨੇ, ਲੇਕਿਨ ਮੈਂ ਹਿੰਮਤ ਨਹੀਂ ਆ ਰਹੀ ਕਿਉਂਕਿ ਮੇਰਾ ਸ਼ੌਕ ਸੀ। ਮੈਂ ਆਪਣੇ ਸ਼ੌਕ ਨੂੰ ਕੰਟੀਨਿਊ ਰੱਖਿਆ, ਮੈਂ ਸਟਰਗਲ ਕੀਤੀ ਤੇ ਬਸ ਕਰਦੇ ਕਰਦੇ ਅੱਲਾ ਨੇ ਥੋੜਾ ਜਿਹਾ ਨਾ ਬਣਾ ਦਿੱਤਾ। ਇਹ ਮੁਸ਼ਕਲਾਤ ਤੇ ਹਿੱਸਾ ਨੇ। ਅਗਰ ਇਹਨਾਂ ਤੋਂ ਤੁਸੀਂ ਕੁਇਟ ਕਰਨਾ ਕੋਈ ਵਜ੍ਹਾ ਨਹੀਂ ਹੁੰਦੀ। ਕੁਇਟ ਕਰਨਾ ਬਹੁਤ ਸਾਰੀ ਚੀਜ਼ਾਂ ਆਉਂਦੀਆਂ ਨੇ, ਲੇਕਿਨ ਅਗਰ ਤੁਸੀਂ ਕੰਟੀਨਿਊਟੀ ਰੱਖਦੇ ਹੋ ਤਾਂ ਫਿਰ ਤੁਸੀਂ ਜ਼ਰੂਰ ਕਿਸੇ ਮਕਾਮ ਤੇ ਪਹੁੰਚ ਜਾਂਦੇ ਹੋ। ਇਹ ਤੇ ਅਸੀਂ ਮੋਟੀਵੇਸ਼ਨਲ ਸਪੀਕਰਸ ਤੋਂ ਵੀ ਸੁਣਿਆ ਹੋਇਆ ਹੈ, ਵੱਡੇ ਵੱਡੇ ਜਿਹੜੇ ਗੁਲਕਾਰ ਨੇ ਉਹਨਾਂ ਨੇ ਵੀ ਦੱਸਿਆ ਹੋਇਆ ਕਿ ਮਿਹਨਤ ਕਰਦੇ ਰਹੋ, ਇਹਨੂੰ ਛੱਡੋ ਨਹੀਂ। ਛੱਡ ਦਿਓਗੇ ਤਾਂ ਕਹਾਣੀ ਖਤਮ ਹੈ। ਜੇ ਤੁਹਾਡੇ ਅੰਦਰ ਤੇ ਫਿਰ ਇਹ ਜਿਹੜਾ ਕੰਮ ਹੈ ਸਿੰਗਿੰਗ ਦਾ, ਇਹ ਕਿਸੇ ਜਨੂਨੀ ਬੰਦੇ ਦਾ ਕੰਮ ਹੈ। ਜਦ ਤੱਕ ਤੁਹਾਡੇ ਅੰਦਰ ਜਨੂਨ ਨਹੀਂ ਹੈ ਤੁਸੀਂ ਮੰਜ਼ਿਲ ਤੱਕ ਨਹੀਂ ਪਹੁੰਚ ਸਕਦੇ। ਹਾਲੇ ਤੱਕ ਵੀ ਚੀਜ਼ਾਂ ਚੱਲ ਰਹੀਆਂ, ਹਾਲੇ ਵੀ ਕਦੀ ਕਦੀ ਰੋ ਲਈਦਾ ਕਿ ਪਤਾ ਨਹੀਂ ਕਦੋਂ ਮਨਜ਼ੂਰੀ ਹੋਣੀ। ਅੱਲਾ ਖੈਰ ਕਰੇ। ਕੀ ਮਕਸਦ ਕੀ ਨੇ, ਕੀ ਗੋਲਸ ਕੀ ਸੈੱਟ ਕੀਤਾ ਹੋਇਆ ਨੇ, ਅੱਗੇ ਕੀ ਕਰਨਾ ਹੈ? ਗੋਲ ਹੈ ਕਿ ਪੂਰੀ ਦੁਨੀਆ ਦੀ ਸੈਰ ਕਰਨੀ, ਪੂਰੀ ਦੁਨੀਆ ਨੂੰ ਦੱਸਣਾ ਕਿ ਕਰੀਮ ਖਾਨ ਹੈ, ਸਾਰੀ ਦੁਨੀਆ ਜਾਣੇ। ਔਰ ਬਾਕੀ ਕੋਈ ਬੁਰਾਈ ਨਹੀਂ, ਕੋਈ ਚੱਕਰ ਨਹੀਂ, ਬਸ ਇੱਕੋ ਹੀ ਇਹੀ ਨਸ਼ਾ ਹੈ ਮਿਊਜ਼ਿਕ ਦਾ, ਤੇ ਇਹੀ ਦੁਆ ਕਰੀਦੀ ਕਿ ਕਿਸੇ ਪਾਸੇ ਲੱਗ ਜਾਏਗੀ। ਆਖਰੀ ਸਵਾਲ, ਕੀ ਮੈਸੇਜ ਦੋਗੇ, ਕੀ ਪੈਗਾਮ ਦੋਗੇ ਜਿਹੜੇ ਨੌਜਵਾਨ ਨੇ, ਕਿਉਂਕਿ 64% ਆਬਾਦੀ ਪਾਕਿਸਤਾਨ ਦੀ ਨੌਜਵਾਨਾਂ ਦੇ ਮੁਸ਼ਤਮਿਲ ਹੈ, ਜਿਹੜੇ ਨੌਜਵਾਨ ਮਾਯੂਸ ਹੋ ਜਾਂਦੇ ਨੇ, ਬੜੀ ਜਲਦੀ ਹਿੰਮਤ ਹਾਰ ਜਾਂਦੇ ਨੇ, ਉਹਨਾਂ ਵਾਸਤੇ ਇੱਕ ਪੈਗਾਮ ਰਿਕਾਰਡ ਕਰੋ? ਇੰਨਾ ਆਸਾਨ ਦੌਰ ਹੈ ਮਸ਼ਹੂਰ ਹੋਣ ਦਾ। ਤੁਹਾਡਾ ਸੋਸ਼ਲ ਮੀਡੀਆ ਇੰਨਾ ਕੁ ਸਟਰੋਂਗ ਹੈ ਜੀ ਕਿ ਅਗਰ ਤੁਸੀਂ ਕਿੱਥੇ ਵੀ ਨਹੀਂ ਜਾਂਦੇ, ਤੁਸੀਂ ਆਪਣੇ ਘਰ ਬੈਠੇ ਹੀ ਆਪਣੇ ਟੈਲੈਂਟ ਨੂੰ ਵੀਡੀਓ ਬਣਾ ਕੇ ਅਪਲੋਡ ਕਰ ਦਿੰਦੇ ਹੋ। ਤੇ ਅੱਜ ਤੁਸੀਂ ਦੇਖੋ, ਮੈਂ ਅੱਗੇ ਟਿਕਟੋਕਰਸ ਦੀ ਮਿਸਾਲ ਦੇ ਰਿਹਾ ਸੀ ਕਿ ਮਿਲੀਅਨਸ ਦੇ ਵਿੱਚ ਫਾਲੋਅਰਸ ਨੇ। ਸ਼ਾਇਦ ਹੀ ਕੋਈ ਅਦਾਕਾਰ ਗੁਲਕਾਰ ਹੈ ਜਿਨ੍ਹਾਂ ਦੇ ਮਿਲੀਅਨਸ ਦੇ ਵਿੱਚ ਹੁੰਦੇ ਨੇ, ਜਿਹੜੇ ਜਿੰਨੀ ਸਪੀਡ ਨਾਲ ਲੋਕ ਗਰੋ ਕਰ ਰਹੇ। ਤੇ ਸੋਸ਼ਲ ਮੀਡੀਆ ਇੰਨਾ ਸਟਰੋਂਗ ਹੋ ਗਿਆ, ਤੁਸੀਂ ਆਪਣਾ ਟੈਲੈਂਟ ਉਹਦੇ ਤੇ ਅਪਲੋਡ ਕਰੋ, ਤੁਸੀਂ ਮਸ਼ਹੂਰ ਹੋ ਸਕਦੇ ਹੋ। ਬਾਕੀ ਜਦੋਂ ਤੱਕ ਤੁਹਾਨੂੰ ਆਉਂਦੀ ਅਲਿਫ ਬੇ ਚੀਜ਼ਾਂ ਦੀ ਨਹੀਂ ਆਉਂਦੀ, ਤੁਸੀਂ ਕੋਈ ਵੀ ਸ਼ੋ ਬਿਜ਼ਨਸ 'ਚ, ਸਿੰਗਿੰਗ 'ਚ, ਕਿਸੇ ਵੀ ਕੰਮ 'ਚ, ਜਦ ਤੱਕ ਉਹਨੂੰ ਤੁਸੀਂ ਤੁਹਾਡਾ ਉਸਤਾਦ ਨਹੀਂ ਹੋਏਗਾ, ਤੁਸੀਂ ਸਿੱਖੋਗੇ ਨਹੀਂ, ਤੁਸੀਂ ਇੱਕ ਮਕਾਮ ਹਾਸਿਲ ਨਹੀਂ ਕਰ ਸਕਦੇ। ਹਾਂ, ਵਕਤੀ ਤੌਰ ਇੰਸਟੈਂਟ ਫੇਮ ਤੁਹਾਨੂੰ ਮਿਲੇਗਾ, ਬਟ ਉਹਨੂੰ ਕੰਟੀਨਿਊ ਰੱਖਣ ਵਾਸਤੇ ਤੁਹਾਨੂੰ ਇੱਕ ਉਸਤਾਦ ਦੀ ਜ਼ਰੂਰਤ ਹੈ। ਤੇ ਕੋਈ ਅੱਛਾ ਜਿਹਾ ਉਸਤਾਦ ਫੜੋ, ਉਹਨਾਂ ਕੋਲ ਸਿੱਖੋ, ਉਹਨਾਂ ਦੀ ਉਹ ਤੁਹਾਨੂੰ ਸ਼ਾਬਾਸ਼ੀ ਦੇਣ, ਤੇ ਫਿਰ ਤੁਸੀਂ ਅੱਗੇ ਜਾ ਸਕਦੇ ਹੋ। ਮਿਹਨਤ ਨਾ ਛੱਡੋ, ਕੰਟੀਨਿਊਟੀ ਰੱਖੋਗੇ ਤਾਂ ਕਿਸੇ ਨਾ ਕਿਤੇ ਪਹੁੰਚ ਜਾਓਗੇ। ਬਹੁਤ ਸ਼ੁਕਰੀਆ ਸਰ, ਤੁਸੀਂ ਆਪਣਾ ਕੀਮਤੀ ਵਕਤ ਦਿੱਤਾ। ਬਹੁਤ ਸ਼ੁਕਰੀਆ। ਥੈਂਕ ਯੂ ਸੋ ਮਚ।